ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 15 ਮਈ 2014 2 ਜੇਠ ਨਾਨਕਸ਼ਾਹੀ ਸੰਮਤ 540 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ ਅੱਜ ਦਾ ਅਹਿਮ ਮੁੱਦਾ? देखो, अज एक खबर जिहड़ी कि सारे ही पंजाब दे मीडिया ने ट्रिब्यून समेत कैरी की है जी, ये उस 1980 दे 90 दे दौर की याद दहानी करांदी है और ये गल अज भी साबित करती है कि उत्थे पुलिस होए, इंटैलीजेंस एजेंसियां होण, उन्हां दे उत्ते अख रखण लई बनाई गई काउंटर इंटैलीजेंस होए, ਅੱਜ ਵੀ ਉਸੇ ਤਰੀਕੇ ਦੇ ਨਾਲ ਹੀ ਬੰਦੇ ਜਿਹੜੇ ਨੇ ਉਹ ਅਗਵਾ ਕੀਤੇ ਜਾਂਦੇ ਨੇ, ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ, ਉਹਨਾਂ ਨੂੰ ਮਾਰਿਆ ਜਾਂਦਾ ਹੈ, ਲਾਸ਼ਾਂ ਉਹਨਾਂ ਦੀਆਂ ਨਹਿਰ 'ਚ ਸੁੱਟੀਆਂ ਜਾਂਦੀਆਂ ਤੇ ਫਿਰ ਕਵਰ ਅਪ ਕੀਤਾ ਜਾਂਦਾ ਹੈ। ਤੇ ਜਿਹੜੀ ਫਿਰ ਇਨਵੈਸਟੀਗੇਸ਼ਨ ਵੀ ਹੁੰਦੀ ਹੈ, ਜੇ ਕੋਈ ਬਹੁਤ ਜ਼ੋਰ ਪੈ ਜਾਏ ਪਰਿਵਾਰ ਦਾ, ਉਹਦੀ ਇਨਵੈਸਟੀਗੇਸ਼ਨ ਹੋ ਜਾਏ, ਫਿਰ ਥੱਲੜੇ ਲੈਵਲ ਦੇ ਸਿਪਾਹੀ, ਹੈੱਡ ਕਾਂਸਟੇਬਲ, ASI ਇਹ ਤਾਂ ਕਾਬੂ ਆ ਜਾਂਦੇ ਨੇ, ਪਰ ਜੋ ਇਹੋ ਜਿਹਾ ਕੰਮ ਕਰਨ ਦੇ ਜਿੱਥੋਂ ਆਰਡਰ ਆਏ ਹੁੰਦੇ ਨੇ ਉਹ ਜਿਹੜੇ ਨੇ ਫਿਰ ਵੀ ਜਿਹੜੇ ਹੈ ਉਹ ਕਾਨੂੰਨ ਦੀ ਪਕੜ ਤੋਂ ਬਾਹਰ ਰਹਿੰਦੇ ਨੇ। ਔਰ ਇਹ ਘਟਨਾ ਜਿਹੜੀ ਕਿ ਅੱਜ ਦੀ ਫਰੰਟ ਪੇਜ ਸਟੋਰੀ ਹੈ ਟ੍ਰਿਬਿਊਨ ਦੀ ਵੀ ਜੀ, ਇੱਕ ਬਿਕਰਮਜੀਤ ਸਿੰਘ ਨਾਂ ਦੇ ਸੱਜਣ ਜਿਹੜੇ ਕਿ ਇੱਕ ਅਲੱਗ ਪਿੰਡ ਤਰਨਤਾਰਨ ਦੇ ਨੇੜੇ ਹੈ, ਉਹਦੇ 'ਚ ਉਹ 3 ਹੋਰ ਉਹਨਾਂ ਦੋਸ਼ੀਆਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਉਸ ਇਲਾਕੇ ਦੇ ਇੱਕ ਅਕਾਲੀ ਲੀਡਰ ਦਿਲਬਾਗ ਸਿੰਘ ਔਰ ਉਹਦੇ ਜਿਹੜੇ ਕੁਝ ਸਾਥੀਆਂ ਨੂੰ ਮਾਰਿਆ ਸੀ 2002 ਦੇ ਵਿੱਚ ਜੀ। ਔਰ ਇਸ ਤੋਂ ਬਾਅਦ ਮੁਕੱਦਮਾ ਚੱਲਿਆ, ਇਹਨਾਂ ਨੂੰ ਉਮਰ ਕੈਦ ਹੋਈ। ਹੁਣ 2002 ਤੋਂ ਹੁਣ 12 ਸਾਲ ਹੋ ਚੁੱਕੇ ਨੇ। ਸੋ ਉਸ ਦੀ 12-13 ਸਾਲ ਦੀ ਜਿੰਨੀ ਕੁ ਦੀ ਕੈਦ ਉਮਰ ਕੈਦ ਕਟਾ ਕੇ ਬਣਦੀ ਸੀ ਉਹਦੀ ਖਤਮ ਹੋਣ ਵਾਲੀ ਸੀ ਔਰ ਕੁਝ ਸਮੇਂ ਦੇ ਵਿੱਚ ਹੀ ਉਹ ਰਿਹਾ ਹੋਣ ਵਾਲਾ ਸੀ ਜੇਲ੍ਹ 'ਚ। ਹੁਣ ਇਹ ਬਿਕਰਮਜੀਤ ਸਿੰਘ ਨੇ ਜਿਸ ਅਕਾਲੀ ਲੀਡਰ ਨੂੰ ਮਾਰਿਆ ਉਹ ਇੱਕ ਪ੍ਰੋਮੀਨੈਂਟ ਜਿਹੜਾ ਇਸ ਵੇਲੇ AIG ਹੈ ਕਾਊਂਟਰ ਇੰਟੈਲੀਜੈਂਸ ਦਾ SS ਮੰਡ ਲੁਧਿਆਣੇ 'ਚ ਲੱਗਾ ਹੋਇਆ, ਉਹਦਾ ਰਿਸ਼ਤੇਦਾਰ ਸੀ ਜੀ। ਹੁਣ ਜੇਲ੍ਹ 'ਚ ਉਸ ਨੂੰ ਕੋਈ ਤਕਲੀਫ ਹੋਈ, ਬੈਕ ਪੇਨ ਹੋਈ, ਆਰਥੋਪੈਡਿਕ ਪ੍ਰੋਬਲਮ ਹੋਈ ਤੇ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਐਡਮਿਟ ਸੀ। ਹੁਣ ਇਹ ਜਿਹੜਾ ਜਿਸ ਪਰਿਵਾਰ ਦਾ ਉਹ ਅਕਾਲੀ ਲੀਡਰ ਸੀ ਉਹਦੇ ਰਿਸ਼ਤੇਦਾਰ ਜਿਹੜੇ ਕਿ ਅੱਗੋਂ ਇਹਦੇ ਮੰਡ ਦੇ ਰਿਸ਼ਤੇਦਾਰ ਨੇ, ਇਹਨਾਂ ਨੇ ਸਾਜ਼ਿਸ਼ ਘੜੀ ਔਰ 13 ਪੁਲਿਸ ਵਾਲੇ ਜਿਨ੍ਹਾਂ 'ਚ ASI, ਹੈੱਡ ਕਾਂਸਟੇਬਲ ਇਹ ਸਾਰੇ ਸ਼ਾਮਲ ਨੇ। ਮੈਂ ਉਹਨਾਂ ਦੇ ਨਾਂ ਨਹੀਂ ਪੜਾਂਗਾ, ਉਹਨਾਂ ਸਾਰਿਆਂ ਦੇ ਨਾਂ ਵੀ ਆਏ ਨੇ। ਉਹਨਾਂ ਨੇ ਉਸ ਗੁਰੂ ਨਾਨਕ ਹਸਪੀਟਲ 'ਚੋਂ ਉਹਨੂੰ ਅਗਵਾ ਕੀਤਾ ਬਿਕਰਮਜੀਤ ਸਿੰਘ, ਬਟਾਲੇ ਲਿਆਂਦਾ। ਬਟਾਲੇ ਉਹਨਾਂ ਨੇ ਕਿਸੇ ਟਾਰਚਰ ਸੈਂਟਰ 'ਚ ਰੱਖ ਕੇ ਉਹਨੂੰ ਕਾਫੀ ਟਾਰਚਰ ਕਰਕੇ ਮਾਰ ਦਿੱਤਾ, ਟਾਰਚਰ ਕਰਕੇ। ਫਿਰ ਉਹ ਗੱਡੀ ਦੇ ਵਿੱਚ ਉਹਦੀ ਡੈੱਡ ਬੋਡੀ ਲਿਆ ਕੇ ਭਾਖੜਾ ਨੰਗਲ ਨਹਿਰ ਦੇ ਵਿੱਚ ਉਹਨਾਂ ਨੇ ਕੀਰਤਪੁਰ ਆ ਕੇ ਸੁੱਟ ਦਿੱਤੀ ਪਾਣੀ ਦੇ ਵਿੱਚ ਜੀ। ਹੁਣ ਜ਼ਾਹਰ ਹੈ ਲਾਸ਼ 2 ਦਿਨ 4 ਦਿਨ ਬਾਅਦ ਜਦੋਂ ਉੱਪਰ ਆ ਜਾਂਦੀ ਹੈ ਤੇ ਕੀਰਤਪੁਰ ਵਾਲੀ ਪੁਲਿਸ ਨੇ 2-4 ਦਿਨ ਨੂੰ ਜਦੋਂ ਉਹਦੀ ਸੜੀ ਗਲੀ ਲਾਸ਼ ਬਦਬੂ ਮਾਰਦੀ ਰੱਖੀ, ਫਿਰ ਉਹਨਾਂ ਨੇ ਅਨਆਇਡੈਂਟੀਫਾਈਡ ਕਹਿ ਕੇ ਕਿ ਜਿਹਦੀ ਕੋਈ ਸ਼ਨਾਖਤ ਨਹੀਂ ਹੋਈ ਉਹਨੂੰ ਸਾੜ ਦਿੱਤਾ ਜੀ। ਹੁਣ ਜ਼ਾਹਰ ਹੈ ਵੀ ਇਹ ਬਿਕਰਮਜੀਤ ਸਿੰਘ ਦਾ ਪਰਿਵਾਰ ਵੀ ਪ੍ਰਭਾਵ ਵਾਲਾ ਹੋਏਗਾ। ਉਹਨਾਂ ਨੇ ਇਸ ਮੁੱਦੇ ਨੂੰ ਕਾਫੀ ਚੁੱਕਿਆ, ਅਦਾਲਤੀ ਗੱਲਬਾਤ ਹੋਈ, ਭੇਦ ਕੁਛ ਨਿਕਲੇ ਕਿਉਂਕਿ ਦਿਨ ਦਿਹਾੜੇ ਉਹਨੂੰ ਹਸਪੀਟਲ ਤੋਂ ਚੁੱਕਿਆ ਗਿਆ ਸੀ। ਸੈਂਕੜੇ ਲੋਕਾਂ ਨੇ ਉਹਨੂੰ ਦੇਖਿਆ ਸੀ ਕਿ ਪੁਲਿਸ ਚੁੱਕ ਕੇ ਲਗਾਈ ਜੀ। ਹੁਣ ਪੁਲਿਸ ਨੇ ਇਹਨੂੰ ਕਵਰ ਅਪ ਕਰਨ ਦੇ ਲਈ ਕਹਾਣੀ ਬਣਾਈ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਬਿਕਰਮਜੀਤ ਸਿੰਘ ਹੈ ਇਹ ਜੇਲ੍ਹ 'ਚ ਰਹਿੰਦਿਆਂ ਫਲਾਣੇ ਪੁਲਸੀਆਂ ਦੇ ਨਾਲ ਇਹਦੀ ਵਾਹਵਾ ਸਾਂਢ ਗਾਂਢ ਹੋ ਗਈ ਸੀ, ਇਹ ਹਸਪਤਾਲ 'ਚ ਸੀ ਪਰ ਇਹ ਉੱਥੋਂ ਵੀ ਡਰੱਗ ਦੀ ਸਪਲਾਈ ਕਰਦਾ ਸੀ ਔਰ ਇਸ ਲਈ ਜਿਹੜਾ ਉਸ ਨੂੰ ਕੋਈ ਕਿਡਨੈਪ ਨਹੀਂ ਕੀਤਾ ਗਿਆ, ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਇਸ ਕਿਸਮ ਦੀ ਕਹਾਣੀ ਬਣਾਈ ਜੀ। ਲੇਕਿਨ ਹੁਣ ਇਹ ਸਾਹਮਣੇ ਆ ਗਿਆ ਵੀ ਉਸ ਨੂੰ ਅਗਵਾ ਕਰਕੇ ਮਾਰਿਆ ਔਰ ਜਿਹੜੀ ਇਸ ਦੇ ਲਈ ਇਨਵੈਸਟੀਗੇਟਿਵ ਟੀਮ ਬਣਾਈ ਜਿਹਨੂੰ SIT ਕਹਿੰਦੇ ਨੇ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਉਹਨਾਂ ਨੇ ਉਹ 12-13 ਪੁਲਸੀਏ ਤਾਂ ਰਗੜ ਦਿੱਤੇ ਕਿ ਉਹਨਾਂ ਦੇ ਉੱਤੇ 4 ਚਾਰਜਿਸ ਕਿਡਨੈਪਿੰਗ, ਮਰਡਰ, ਡਿਸਟਰੋਇੰਗ ਐਵੀਡੈਂਸ ਐਂਡ ਕ੍ਰਿਮੀਨਲ ਕੰਸਪੀਰੇਸੀ ਜੀ, ਇਹ 4 ਚਾਰਜਿਸ ਦੇ ਥੱਲੇ ਉਹਨਾਂ ਨੇ ਕਿਹਾ ਜੀ ਇਹ ਸਾਰੇ ਦੋਸ਼ੀ ਪਾਏ ਗਏ। ਪਰ ਜਿਹੜਾ ਅਸਲੀ ਕਿੰਗ ਪਿਨ ਹੈ ਮਿਸਟਰ ਮੰਡ, SS ਮੰਡ ਕਾਊਂਟਰ ਇੰਟੈਲੀਜੈਂਸ ਦਾ, ਇਹਨੂੰ ਉਹਨਾਂ ਨੇ ਕਿਹਾ ਜੀ ਨਹੀਂ ਉਹਦਾ ਕੋਈ ਰੋਲ ਨਹੀਂ ਹੈ, ਉਹਨਾਂ ਬੰਦਿਆਂ ਨੇ ਕੋਈ ਉਹਦੇ ਤੋਂ ਪਰਮਿਸ਼ਨ ਨਹੀਂ ਲਈ ਜਾਂ ਉਹਨਾਂ ਨੇ ਕਰਕੇ ਉਹਨੂੰ ਰਿਪੋਰਟ ਨਹੀਂ ਕੀਤਾ। ਹੁਣ ਅੱਜ ਵੀ
ਇਸ ਪੰਜਾਬ ਦੇ ਵਿੱਚ ਜਦੋਂ ਕਿ ਅਸੀਂ 21ਵੀਂ ਸਦੀ ਦੇ ਵਿੱਚ ਆਉਣ ਦੀ ਗੱਲ ਕਰਦੇ, ਜੇ ਇੱਕ ਵਾਕਿਆ ਇਸ ਕਿਸਮ ਦੇ ਪਰਿਵਾਰ ਦੇ ਨਾਲ ਜਿਹੜਾ ਪ੍ਰਭਾਵਸ਼ਾਲੀ ਉਹਨੇ ਕ੍ਰਾਈਮ ਕੀਤਾ, ਉਹਨੇ ਅਕਾਲੀ ਲੀਡਰ ਜਿਹੜਾ ਵੀ ਸੀ ਉਹਨੂੰ ਮਾਰਿਆ, ਉਸ ਦੀ ਸਜ਼ਾ ਅਦਾਲਤ ਨੇ ਦਿੱਤੀ, 12-13 ਸਾਲ ਉਹਨੇ ਸਜ਼ਾ ਪੂਰੀ ਕੀਤੀ, ਹੁਣ ਉਹ ਬਾਹਰ ਆਉਣ ਵਾਲਾ ਸੀ। ਲੇਕਿਨ ਕਿਸ ਤਰ੍ਹਾਂ ਜੇ ਹਾਇਰ ਅਪ ਬੰਦੇ, ਕਾਊਂਟਰ ਇੰਟੈਲੀਜੈਂਸ ਦਾ AIG ਲੈਵਲ ਦਾ ਬੰਦਾ 12-14 ਹੁਣ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਕਾਬੂ ਆਏ ਨੇ ਜਾ ਕੇ ਫਰਦਰ ਅਦਾਲਤਾਂ 'ਚ ਛੁੱਟ ਜਾਣਗੇ। ਪਰ ਇਹ ਗੱਲ ਸਾਬਤ ਕਰਦੀ ਹੈ ਕਿ ਕਿਸ ਕਦਰ ਇਹ ਗੁੰਡਾ ਪੁਲਿਸ ਜਿਹਦਾ ਹੈਡ ਸੁਮੇਧ ਸੈਣੀ ਹੈ ਜੀ। ਔਰ ਜਦੋਂ ਅਸੀਂ ਐਵੀਡੈਂਸ ਦੀ ਗੱਲ ਕਰਦੇ, ਜਿਵੇਂ ਅਸੀਂ ਟ੍ਰਿਬਿਊਨ ਦੇ ਐਡੀਟੋਰੀਅਲ ਦੀ ਗੱਲ ਕੀਤੀ ਸੀ ਔਰ ਮੈਂ ਹੈਰਾਨੀ ਵੀ ਜ਼ਾਹਰ ਕੀਤੀ ਸੀ ਕਿ ਵੀ ਟ੍ਰਿਬਿਊਨ ਵਰਗਾ ਐਂਟੀ ਸਿੱਖ ਅਖਬਾਰ ਜਿਹੜਾ ਹੈ ਉਹਨੇ ਸ਼ਹੀਦ ਭਗਤ ਸਿੰਘ ਦੀ ਭੈਣ ਦੇ ਜਵਾਈ ਦੇ ਭਰਾ ਦੇ ਮਾਮਲੇ 'ਚ ਨਾ ਸਟਰੋਂਗ ਐਡੀਟੋਰੀਅਲ ਲਿਖਿਆ, ਅਸੀਂ ਉਸ ਨੂੰ ਦੁਹਰਾਇਆ ਸੀ 2 ਦਿਨ ਪਹਿਲਾਂ ਜੀ। ਪਰ ਉਦੋਂ ਮੇਰੇ ਮਾਈਂਡ 'ਚੋਂ ਸਲਿਪ ਹੋ ਗਿਆ ਵੀ ਹੁਣ ਤਾਂ ਕੰਵਰ ਸੰਧੂ ਜਿਹੜਾ ਕਿ ਡੇ ਐਂਡ ਨਾਈਟ TV ਚੈਨਲ ਤੇ ਸੀ, ਭਾਵੇਂ ਉਹਨਾਂ ਦੇ ਨਾਲ ਸਾਡੀ ਜਿਹੜੀ ਆ ਥੋੜੀ ਚੁੰਝ ਵੀ ਅੜੀ, ਖਾਸ ਤੌਰ ਤੇ ਜਦੋਂ ਉਹਨਾਂ ਨੇ ਡਾਕੂਮੈਂਟਰੀ ਜੂਨ 84 ਤੇ ਬਣਾਈ ਤੇ ਅਸੀਂ ਦੂਸਰਾ ਐਸਪੈਕਟ ਵੀ ਉਹਨਾਂ ਦਾ ਦਿੱਤਾ। ਪਰ ਜਿਹੜੀ ਗੱਲ ਐਡਮਾਇਰ ਕਰਨ ਵਾਲੇ, ਕਿਉਂਕਿ ਮੈਂ ਹੈਰਾਨ ਸੀ ਕਿ ਟ੍ਰਿਬਿਊਨ ਦੇ ਵਿੱਚ ਉੱਪਰੋਂ ਥੱਲੀ 3-4 ਆਰਟੀਕਲ ਸੁਖਬੀਰ ਬਾਦਲ ਦਾ ਕਿਵੇਂ ਕਰਪਸ਼ਨ ਦਾ ਦਾਇਰਾ ਹੈ ਜਾਂ ਸਾਰਾ ਟੱਬਰ ਜਿਹੜਾ ਉਹ ਕਿਵੇਂ ਇਹ ਸਾਰੇ ਦੇ ਵਿੱਚ ਇਨਵੋਲਵ ਹੈ, ਬੜੇ ਧੜੱਲੇ ਨਾਲ ਲਿਖੇ ਔਰ ਇਹ ਪੁਲਿਸ ਦੀ ਧੱਕੇਸ਼ਾਹੀ ਬਾਰੇ ਵੀ ਬੜੇ ਧੜੱਲੇ ਦੇ ਨਾਲ ਐਡੀਟੋਰੀਅਲ ਲਿਖਿਆ ਜੀ। ਸੋ ਜਿਹੜਾ ਹੁਣ ਉਹ ਐਡੀਟੋਰੀਅਲ ਬੋਰਡ ਸ਼ਾਇਦ ਐਡੀਟਰ ਨੇ, ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਘੱਟੋ ਘੱਟ ਜਿਹੜੀ ਪੁਲਿਸ ਦਾ ਕੀ ਰਵੱਈਆ ਹੈ ਔਰ ਉਸ ਐਡੀਟੋਰੀਅਲ 'ਚ ਵੀ ਕਿਉਂਕਿ ਜਿਹੜੀ ਗੱਲ ਹੁਣ ਦੀ ਡਿਸਕਸ਼ਨ 'ਚ ਰੈਲੇਵੈਂਟ ਹੈ, ਉਹਨਾਂ ਨੇ ਕਿਹਾ ਸੀ ਕਿ ਵੀ ਇਹ ਕਿਉਂ ਜਿਹਾ ਸਿਸਟਮ ਹੈ ਕਿ ਜਿੱਥੇ ਜੇ ਸ਼ਹੀਦ ਭਗਤ ਸਿੰਘ ਦੀ ਭੈਣ ਵੀ ਇਨਸਾਫ ਦੇ ਲਈ ਆਂਦੀ ਹੈ ਤੇ ਭਾਵੇਂ ਉਹਦਾ ਕਿੰਨਾ ਸੋਸ਼ਲ ਰੁਤਬਾ ਹੈ, ਲੇਕਿਨ ਇਹਦੇ ਬਾਵਜੂਦ ਪੁਲਿਸ ਵਾਲੇ ਕਦੇ ਵੀ ਆਪਣੇ ਫੈਲੋ ਪੁਲਿਸ ਵਾਲਿਆਂ ਦੇ ਖਿਲਾਫ ਜਿਹੜਾ ਕੋਈ ਕਾਰਵਾਈ ਨਹੀਂ ਕਰਨਗੇ, ਕਿਉਂਕਿ ਇਹ ਸਭ ਦੇ ਹੱਥ ਜਿਹੜੇ ਨੇ ਉਹ ਖੂਨ ਦੇ ਨਾਲ ਰੰਗੇ ਹੋਏ ਨੇ ਜੀ। ਔਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਵੀ ਜੇ ਹੁਣ ਬਹੁਤ ਜ਼ੋਰ ਪੈ ਗਿਆ, ਕੋਈ ਟੀਮ ਆ ਗਈ, ਕਿਉਂਕਿ ਬਹੁਤ ਸਾਰੇ ਚਸ਼ਮਦੀਦ ਗਵਾਹ ਵੀ ਹੋਣਗੇ ਮੌਕੇ ਦੇ ਉੱਤੇ। ਜਿਵੇਂ ਅਫਰੀਕਾ ਦਾ ਇੱਕ ਪ੍ਰੋਵਰਬ ਹੈ ਕਿ ਖੂਨ ਬੜਾ ਭਾਰੀ ਹੁੰਦਾ ਹੈ ਔਰ ਜਿੰਨਾ ਮਰਜ਼ੀ ਲੁਕੋ ਕੇ ਕੋਈ ਕਿਸੇ ਦਾ ਖੂਨ ਕਰਦਾ, ਕਿਤੇ ਨਾ ਕਿਤੇ ਉਹ ਜਿਹੜਾ ਜ਼ਮੀਨ ਦੇ ਵਿੱਚ ਖੂਨ ਡੁੱਲਦਾ ਉਹ ਬੋਲ ਪੈਂਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਐਸਆਈ ਟੀਮ ਬਣੀ, ਕਿਤੇ ਨਾ ਕਿਤੇ ਖੂਨ ਬੋਲੇ, ਲੇਕਿਨ ਜਿਹੜਾ ਅਸਲੀ ਬੰਦਾ ਜਿਹਦੇ ਕਹਿਣ ਦੇ ਉੱਤੇ ਸਾਰਾ ਕੰਮ ਹੋਇਆ ਮੰਡ ਦਾ, ਉਹ ਫੇਰ ਆਫ ਦਾ ਹੋ ਕੇ ਜੀ। ਜਿਵੇਂ ਸੁਮੇਧ ਸੈਣੀ ਹੈ ਜਾਂ ਜੇ ਕੁਲਜੀਤ ਸਿੰਘ ਟੱਟ ਨੂੰ ਮਾਰਿਆ, ਬੇਸ਼ੱਕ ਉਹਦੇ 'ਚ SSP ਬਸਰਾ, SP ਜਾਂ ਉਦੋਂ DSP ਅਜੀਤ ਸੰਧੂ ਇਹ ਸਾਰੇ ਨਾ ਆਏ, ਪਰ ਕੌਣ ਸੀ ਬਿਹਾਈਂਡ? KP ਗਿੱਲ। KP ਗਿੱਲ ਦੇ ਆਰਡਰਸ ਥੱਲੇ ਹੋ ਰਿਹਾ ਸੀ। ਪੰਜਾਬ ਦੇ ਵਿੱਚ ਬੁਲਟ ਫਾਰ ਬੁਲਟ ਦੀ ਨੀਤੀ ਆਈ ਕਿ ਮਾਰ ਦਿਓ, ਜਿਹਦੇ 'ਚ ਝੂਠੇ ਪੁਲਿਸ ਮੁਕਾਬਲੇ ਨਿਕਲੇ। ਆਰਡਰ ਦੇਣ ਵਾਲਾ ਕੌਣ ਸੀ? ਰਬੈਰੋ, ਜਿਹੜਾ ਕਿ DGP ਸੀ। ਸੋ ਅੱਜ ਜਦੋਂ ਸੁਮੇਧ ਸੈਣੀ ਵਰਗਾ ਗੁੰਡਾ ਡਾਇਰੈਕਟਰ ਜਨਰਲ ਪੁਲਿਸ ਲਾਇਆ ਹੋਇਆ ਔਰ ਸੁਖਬੀਰ ਬਾਦਲ ਇਸ ਮੰਡ ਨੂੰ, ਔਰ ਜੇ ਮੈਂ ਗਲਤ ਨਾ ਹੋਵਾਂ ਕਿ ਇਹ ਉਹੀ ਮੰਡ ਹੈ ਜਿਸ ਦੀ ਲੱਤ ਤੋੜੀ ਸੀ ਲੁਧਿਆਣੇ ਦੇ ਇੱਕ ਰੈਸਟੋਰੈਂਟ ਦੇ ਵਿੱਚ ਹਨੀ ਕਿ ਕਿਸ ਬੰਦੇ ਨੇ ਰਾਤ ਦੇ ਵੇਲੇ ਵੀ, ਔਰ ਬਾਅਦ ਦੇ ਵਿੱਚ ਪਹਿਲਾਂ ਉਹਨੇ ਰਿਪੋਰਟ ਵੀ ਥੋੜੀ ਬਹੁਤ ਲਿਖੀ, ਫਿਰ ਹੋ ਗਿਆ ਜੀ ਨਹੀਂ ਮੈਂ ਬਿਮਾਰ ਸੀ, ਡਿੱਗ ਪਿਆ ਜੀ। ਹੁਣ ਉਹ ਜਿਹਨੇ ਇਹਦੀ ਲੱਤ ਤੋੜੀ ਸੀ, ਕਿਉਂਕਿ ਉਹ ਬੜਾ ਖਾਸ ਬੰਦਾ ਸੀ, ਬਿਕਰਮਜੀਤ ਮਜੀਠੀਏ ਦਾ ਲੈਂਡ ਮਾਫੀਆ ਦਾ ਹਿੱਸਾ ਸੀ, ਉਹ ਵੀ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਉਹਦੀ ਮੌਤ ਹੋਈ। ਉਹ ਅੰਮ੍ਰਿਤਸਰ ਆਇਆ, ਮਜੀਠੀਆ ਨੂੰ ਮਿਲਿਆ ਕਿਉਂਕਿ ਉਹ ਕੇਸ ਚੱਲ ਰਿਹਾ ਸੀ ਹੋਰ ਵੀ ਉਹਦੇ ਤੇ, ਔਰ ਉਹ ਜਿਹੜਾ ਉਹ ਮ੍ਰਿਤਕ ਪਾਇਆ ਗਿਆ। ਹੁਣ ਉਦੋਂ ਵੀ ਆਇਆ ਕਿ ਵੀ ਇਹ ਕੰਸਪੀਰੇਸੀ ਹੈ, ਵੀ ਬੰਦਾ ਐਲੀਮੀਨੇਟ ਕਰਤਾ ਜੀ। ਪਰ ਕਿਉਂਕਿ ਜਦੋਂ ਹੁਣ ਇਹ ਕ੍ਰਿਮੀਨਲ ਗੈਂਗਸ ਹੁੰਦੀਆਂ, ਉਹਦੀ ਵਾਈਫ ਨੇ ਕਿਹਾ ਨਹੀਂ ਜੀ ਨਹੀਂ, ਉਹ ਤਾਂ ਆਏ, ਉਹਨਾਂ ਦੀ ਛਾਤੀ 'ਚ ਦਰਦ ਹੋਇਆ, ਮੈਂ ਹਸਪਤਾਲ ਲੈ ਕੇ ਗਈ ਉਹਨਾਂ ਨੇ ਉਹਨੂੰ ਡੈਡ ਡਿਕਲੇਅਰ ਕਰਤਾ। ਸੋ ਹੁਣ ਜਦੋਂ ਤੁਸੀਂ ਇਸ ਕ੍ਰਿਮੀਨਲ ਸਾਰੀ ਗੈਂਗ ਦਾ ਹਾਲ ਦੇਖਦੇ ਹੋ ਕਿ ਮੰਡ ਦੇ ਉੱਤੇ ਅਟੈਕ ਵਾਲਾ ਵੀ ਐਲੀਮੀਨੇਟ ਹੋ ਜਾਂਦਾ ਹੈ, ਜਿਹਨੇ ਉਸ ਅਕਾਲੀ ਲੀਡਰ ਤੇ ਕੀਤਾ ਸੀ, ਉਹ ਜਿਹੜਾ 12 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਾਹਰ ਆ ਰਿਹਾ, ਉਹਨੂੰ ਕਿਡਨੈਪ ਕਰਕੇ ਮਾਰ ਦਿੱਤਾ ਜਾਂਦਾ ਹੈ। ਤੇ ਫਿਰ ਤੁਹਾਨੂੰ ਕੀ ਇਹਦਾ ਕਿੰਗਪਿਨ ਇਹ ਸੁਖਬੀਰ ਬਾਦਲ ਜਾਂ ਉਹਨਾਂ ਦੀਆਂ ਏਜੰਸੀਆਂ, ਇਹ ਏਜੰਸੀਆਂ ਦੇ ਵੱਡੇ ਬੰਦੇ ਨੇ। ਕਾਊਂਟਰ ਇੰਟੈਲੀਜੈਂਸ ਤਾਂ ਇੰਟੈਲੀਜੈਂਸ ਦੇ ਵੀ ਪਿਓ ਹੁੰਦੀ ਹੈ ਜੀ। ਕਾਊਂਟਰ ਇੰਟੈਲੀਜੈਂਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਨੇ, ਜਿਵੇਂ CID ਹੈ, ਦੂਸਰੀਆਂ ਇਹਨਾਂ ਦੀਆਂ ਨੇ, ਜਿਹੜਾ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਉਹਨਾਂ ਦੀ ਖੁਫੀਆ ਜਿਹੜੀ ਹੈ ਉਹ ਲੈਂਦੇ ਨੇ ਜਾਣਕਾਰੀ, ਉਹਨਾਂ ਨੂੰ ਵੀ ਉਹ ਜਿਹੜੇ ਨੇ ਪ੍ਰੋਬ ਕਰਦੇ ਨੇ ਵੀ ਕੀ ਕਰ ਰਹੇ ਨੇ।
तो जे काउंटर इंटैलीजेंस लैवल का इस लैवल का बंदा पहलियां दोवां चों वो जिहड़ा किडनैपिंग मर्डर क्रिमिनल कंस्पीरेसी और एलिमिनेट एविडेंस ही खत्म कर दो ਉਹਦੇ ਚ ਇਨਵੋਲਵ ਹੈ ਤੇ ਕਾਮਨ ਬੰਦਾ ਤਾਂ ਉੱਥੇ ਉਹਦਾ ਕੀ ਫੇਟ ਹੈ ਕਿ ਉਹਨੂੰ ਚੁੱਕਿਆ ਕਿ ਉਹਨੂੰ ਛੱਡਿਆ ਕਿੱਥੇ ਗਿਆ ਪਿੱਛੇ ਜੇ ਕੇਸ ਤਰਨਤਾਰਨ ਦੇ ਇਲਾਕੇ ਚ ਪਬਲਿਕਲੀ ਉਹ ਵੀਡੀਓ ਆਈ ਕਿ ਕਿਵੇਂ ਉਸ ਇੱਕ ਦਲਿਤ ਬੱਚੀ ਨੂੰ ਪੁਲਸੀਏ ਮਾਰ ਰਹੇ ਨੇ ਜੀ ਔਰ ਕਿੰਨਾ ਰੌਲਾ ਪਿਆ ਸਾਰਾ ਨੈਸ਼ਨਲ ਮੀਡੀਆ ਤੱਕ ਗੱਲ ਹੋਈ ਉਹ ਅਸੈਂਬਲੀ ਚ ਵੀ ਪਹੁੰਚ ਗਈ ਅਸੈਂਬਲੀ ਚ ਵੀ ਚਰਚਾ ਕੀ ਬਣਿਆ ਕੇਸ ਦਾ ਉੱਥੇ ਕੀਆ ਔਰ ਜੇ ਕੁਲਜੀਤ ਸਿੰਘ ਢੱਟ ਜਿਹੜਾ ਹੈ ਉਹ ਇੰਨੇ 25 ਸਾਲ ਬਾਅਦ ਵੀ ਨਿਆਂ ਨਹੀਂ ਹੈ ਤੇ ਬਾਕੀਆਂ ਦਾ ਕੀ ਹੈ ਸੋ ਇਹ ਜਿਹੜਾ ਮੈਂ ਸਮਝਦਾ ਵੀ ਅੱਜ ਸਟੇਟ ਆਫ ਪੰਜਾਬ ਹੈ ਕਿ ਕਿਵੇਂ ਗੁੰਡਿਆਂ ਦਾ ਰਾਜ ਹੈ ਅੰਮ੍ਰਿਤਸਰ ਚ ਜਿਵੇਂ ਇੱਕ ਪੁਲਿਸਮੈਨ ਜਿਹਦੀ ਡਾਟਰ ਨੂੰ ਉਹੀ ਅਕਾਲੀ ਦਲ ਦਾ ਇੱਕ ਕਾਰਕੁਨ ਬਣਿਆ ਛੇੜਦਾ ਸੀ ਉਹਨੇ ਜਦੋਂ ਉਹਨੂੰ ਰੋਕਿਆ ਤੇ ਕਿਵੇਂ ਉਹਨੇ ਘਰੋਂ ਜਾ ਕੇ ਗਨ ਲੈ ਕੇ ਉਹਨੂੰ ਮਾਰ ਦਿੱਤਾ ਸੀ ਸੋ ਉਸ ਕੇਸ ਦਾ ਕੀ ਬਣਿਆ ਕਿੱਥੇ ਹੈ ਸਟੈਂਡਿੰਗ ਗੱਲ ਮੁੱਕ ਗਈ ਜੀ ਸੋ ਅਸੀਂ ਸਮਝਦੇ ਹਾਂ ਕਿ ਅੱਜ ਵੀ ਪੰਜਾਬ ਦੇ ਵਿੱਚ ਗੁੰਡਾ ਰਾਜ ਹੈ ਔਰ ਜਿਹੜੇ ਚੋਣ ਨਤੀਜੇ ਅਸੀਂ ਐਕਸਪੈਕਟ ਕਰਦੇ ਹਾਂ ਜੇ ਇਹਨਾਂ ਦੇ ਵਿੱਚ ਕੋਈ ਇਹਨਾਂ ਨੂੰ ਬੈਫਟਿੰਗ ਰਿਪਲਾਈ ਨਾ ਦਿੱਤਾ ਲੋਕਾਂ ਨੇ ਪੰਜਾਬ ਦੇ ਵਿੱਚ ਤਾਂ ਫਿਰ ਨਤੀਜਾ ਇਹੀ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਸਿਚੁਏਸ਼ਨ ਹੈ ਉਹ ਇਸ ਤੋਂ ਵੀ ਬਦਤਰ ਹੋਏਗੀ ਜੀ ਔਰ ਇੱਕ ਇਹਦੇ ਨਾਲ ਬਰੀਫ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੁੰਦਾ ਕਿ ਜਿਹੜੀ ਹੈਦਰਾਬਾਦ ਵਾਲੀ ਦੁਖਦਾਈ ਘਟਨਾ ਜਿਹਦਾ ਅਸੀਂ ਕੱਲ ਵੇਰਵੇ ਨਾਲ ਜ਼ਿਕਰ ਕੀਤਾ ਸੀ ਜੀ ਟੀਵੀ 84 ਨਿਊਜ਼ ਦੇ ਉੱਤੇ ਵੀ ਅੱਧੇ ਘੰਟੇ ਦਾ ਮੇਰਾ ਇੰਟਰਵਿਊ ਰੀਤ ਕੌਰ ਦੇ ਨਾਲ ਜਿਹੜਾ ਉਹ ਅਪਲੋਡ ਹੋ ਗਿਆ ਔਰ ਇਹ ਸਾਰਾ ਇਸ ਇਸ਼ੂ ਨਾਲ ਹੀ ਸੰਬੰਧਿਤ ਸੀ ਤੇ ਭਾਰਤ ਦੀਆਂ ਮੁਸਲਮਾਨ ਜਥੇਬੰਦੀਆਂ ਦੀ ਇੱਕ ਬਾਡੀ ਹੈ ਆਲ ਇੰਡੀਆ ਮੁਸਲਿਮ ਮਜਲਿਸੇ ਮੁਸ਼ਫਰਤ ਉਹਨਾਂ ਦਾ ਇੱਕ ਪਬਲਿਕੇਸ਼ਨ ਵੀ ਹੈ ਉਹਨੂੰ ਮਿਲੇ ਗਜ਼ਟ ਕਹਿੰਦੇ ਨੇ ਮੈਨੂੰ ਵੀ ਭੇਜਦੇ ਨੇ ਜੀ ਔਰ ਮੈਨੂੰ ਖੁਸ਼ੀ ਹੋਈ ਵੀ ਉਹਨਾਂ ਨੇ ਜਿਹੜੀ ਹੈ ਸਟੇਟਮੈਂਟ ਇਸ ਦੇ ਉੱਤੇ ਦਿੱਤੀ ਹੈ ਬੜੀ ਬੈਲੈਂਸਡ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਟਕਰਾਅ ਦੀ ਲਾਈਨ ਇਸ ਨੂੰ ਭੜਕਾਉਣ ਦੇ ਲਈ ਇਹ ਗੱਲ ਸਾਰੀ ਕੀਤੀ ਔਰ ਇੱਕ ਗੱਲ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਕਹੀ ਉਸ ਤੋਂ ਬਾਅਦ ਜਦੋਂ ਅਸੀਂ ਵੀਡੀਓਜ਼ ਦੇਖਦੇ ਹਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਇੱਕ ਐਸੀ ਵੀਡੀਓ ਹੈ ਜਿਹਦੇ 'ਚ ਇੱਕ ਹੱਟਾ ਕੱਟਾ 6 ਫੁੱਟਾ ਸ਼ਕਲੋਂ ਬਿਲਕੁਲ ਏਜੰਸੀਆਂ ਦਾ ਬੰਦਾ ਲੱਗਦਾ ਉਹਦੇ ਹੱਥ 'ਚ ਪਿਸਤੌਲ ਫੜੀ ਹੋਈ ਹੈ ਔਰ ਪੁਲਿਸ ਵਾਲਿਆਂ ਦੇ ਨਾਲ ਉਹ ਘੁੰਮ ਰਿਹਾ ਪੁਲਿਸ ਦੇ ਹਾਇਰ ਅਪ ਨੇ ਕਿਹਾ ਜੀ ਇਹ ਤਾਂ ਸਾਡਾ ਬੰਦਾ ਨਹੀਂ ਹੈ ਸੋ ਇਹਨਾਂ ਦੀ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਕਿ ਹਿੰਦੂਆਂ ਨੇ ਜਿਹੜਾ ਉਹ ਸਿੱਖ ਦੰਗਾਕਾਰੀਆਂ ਦੇ ਨਾਲ ਉਹਨੂੰ ਜੁਆਇਨ ਕੀਤਾ ਸੋ ਜ਼ਾਹਰ ਹੈ ਵੀ ਜਿਹੜੀ ਖਬਰ ਹੁਣ ਸਾਹਮਣੇ ਆਈ ਹੈ ਕਿ ਨਿਸ਼ਾਨ ਸਾਹਿਬ ਸੜਨ ਦੀ ਜਿਹੜੀ ਦੁਖਦਾਈ ਘਟਨਾ ਹੋਈ ਉੱਥੇ ਕੋਈ ਫੜਿਆ ਨਹੀਂ ਗਿਆ ਕੋਈ ਸਬੂਤ ਨਹੀਂ ਕਿਹਨੇ ਕੀਤਾ ਔਰ ਕਹਾਣੀ ਇਹ ਹੈ ਕਿ ਉੱਥੇ ਇੱਕ ਆਈਡੀ ਛੱਡ ਗਿਆ ਉਹ ਮੁਸਲਮਾਨ ਨਾਂ ਵਾਲੀ ਆਈਡੀ ਹੁਣ ਜੇ ਕਿਸੇ ਮੁਸਲਮਾਨ ਨੇ ਕੀਤਾ ਹੈ ਤੇ ਉਹ ਆਪਣੀ ਆਈਡੀ ਛੱਡ ਕੇ ਜਾਏਗਾ ਜੀ ਸੋ ਹੋਰ ਕੰਸਪੀਰੇਸੀਜ਼ ਕੀ ਹੁੰਦੀ ਹੈ ਸੋ ਆਰਐਸਐਸ ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਜਿਨ੍ਹਾਂ ਵੀ ਸਿੱਖਾਂ ਨੇ ਆ ਕੇ ਉੱਥੇ ਓਵਰ ਰਿਐਕਟ ਕੀਤਾ ਇਹ ਵੀ ਠੀਕ ਨਹੀਂ ਕੀਤਾ ਹੈ ਕਿ ਵੀ ਜੇ ਉਹ ਤੁਹਾਨੂੰ ਮੁਸਲਮਾਨ ਨਾਂ ਦੀ ਆਈਡੀ ਮਿਲੀ ਹੈ ਤਾਂ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਇਹ ਸ਼ਰਾਰਤ ਕੋਈ ਤੀਸਰੀ ਧਿਰ ਦੀ ਹੈ ਔਰ ਜਦੋਂ ਹੁਣ ਅਸੀਂ ਵੀਡੀਓਜ਼ ਦੇਖਦੇ ਹਾਂ ਵੀ ਸਿੱਖਾਂ ਦੇ ਨਾਲ ਜਿਹੜੀ ਉਹ ਤੁਰ ਰਹੇ ਨੇ ਉਹ ਤਾਂ ਅੱਧੇ ਦੂਜੇ ਨੇ ਤੇ ਉਸ ਪੁਲਿਸ ਦੀ ਉਸ ਝੁਰਮਟ ਦੇ ਵਿੱਚ ਇੱਕ ਬੰਦਾ ਜਿਹੜਾ ਗਨ ਲੈ ਕੇ ਖੜਾ ਹੈ ਜਿਹੜਾ ਜ਼ਾਹਰ ਤੌਰ ਤੇ ਆਰਐਸਐਸ ਵਰਗੀ ਸ਼ਕਲ ਹੈ ਇੱਕ ਮੋਟਾ ਜਿਹਾ ਜਿਹੜਾ ਇੱਕ ਵਾਰੀ ਜਗਤਾਰ ਹਵਾਰੇ 'ਚ ਆ ਕੇ ਉਹਨੂੰ ਚਪੇੜ ਮਾਰਨਾ ਚਾਹੁੰਦਾ ਸੀ ਉਹਨੇ ਘੁਮਾ ਕੇ ਮਾਰ ਬਿਲਕੁਲ ਉਸ ਟਾਈਪ ਦੀ ਉਹਦੀ ਸ਼ਕਲ ਹੈ ਜਿਵੇਂ ਟਿਪੀਕਲ ਆਰਐਸਐਸ ਦੇ ਜਿਹੜੇ ਟ੍ਰੇਨਡ ਕਾਡਰ ਹੁੰਦੇ ਨੇ ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਮੁਸਲਮਾਨ ਜਥੇਬੰਦੀਆਂ ਨੇ ਬੜੇ ਸੰਜਮ ਦਾ ਜਿਹੜਾ ਉਹ ਮੁਜ਼ਾਹਰਾ ਕੀਤਾ ਅਸੀਂ ਵੀ ਕੱਲ ਆਜ ਟੀਵੀ ਦੇ ਉੱਤੇ ਇੱਕ ਬਰੀਫ ਇੰਟਰਵਿਊ ਸੀ ਉਹਦੇ 'ਚ ਅਸੀਂ ਜਿਹੜਾ ਕਿ ਪਾਕਿਸਤਾਨ ਦੇ ਜੀਓ ਟੀਵੀ ਤੋਂ ਬਾਅਦ ਮੋਸਟ ਪਪੂਲਰ ਟੀਵੀ ਹੈ ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਵੀ ਇਹ ਜਦੋਂ ਏਜੰਸੀਜ਼ ਆਪਣਾ ਕੰਮ ਕਰਦੀਆਂ ਨੇ ਤੇ ਬਹੁਤ ਵਾਰੀ ਇਸ ਕਿਸਮ ਦਾ ਰਿਊਮਰ ਮਿਲ ਵੀ ਨਾਲ ਚੱਲ ਪੈਂਦੀ ਹੈ ਇਸ ਕਿਸਮ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਦੋਂ ਤੱਕ ਜਿਹੜੇ ਉਹਦੇ 'ਚ ਪ੍ਰਭਾਵਿਤ ਨੇ ਉਹਨਾਂ ਨੂੰ ਸਮਝ ਆਉਂਦੀ ਹੈ ਕੀ ਹੋਇਆ ਉਹ ਇੱਕ ਦੂਜੇ ਦੇ ਗਲ ਪਏ ਹੁੰਦੇ ਨੇ ਸੋ ਸਾਨੂੰ ਇਸ 'ਚ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਬੜੇ ਧਿਆਨ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਔਰ ਮੈਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਜਿੱਥੇ ਮੁਸਲਮਾਨ ਜਥੇਬੰਦੀਆਂ ਨੇ ਬੜੇ ਹਾਲਾਂਕਿ ਜਿਹੜੇ ਮਾਰੇ ਗਏ ਜਿਹੜੀ ਹੁਣ ਖਬਰਾਂ ਆਈਆਂ ਨੇ 3 ਜਿਹੜੇ ਮਰੇ ਨੇ ਗੋਲੀ ਦੇ ਨਾਲ ਤਿੰਨੋਂ ਮੁਸਲਮਾਨ ਨੇ ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਭੜਕਾੜ ਤੋਂ ਕੰਮ ਨਹੀਂ ਲਿਆ ਬੜੀ ਸੰਜਮ ਦੀ ਗੱਲ ਕੀਤੀ ਹੈ ਔਰ ਜਦੋਂ ਮੈਂ ਆਪਣਿਆਂ ਦੀਆਂ ਸਟੇਟਮੈਂਟਾਂ ਦੇਖਦਾ ਅਵਤਾਰ ਸਿੰਘ ਮੱਕੜ ਦੀ ਸੁਖਬੀਰ ਬਾਦਲ ਦੀ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਡੈਲੀਗੇਸ਼ਨ ਹੈਦਰਾਬਾਦ 'ਚ ਪਹੁੰਚਿਆ ਹੈ ਗਵਰਨਰ ਨੂੰ ਵੀ ਮੁੜਿਆ ਹੈ ਉਹਨੇ ਜਿਹੜੀ ਹੈ ਉਹ ਮੈਜਿਸਟਰੀਅਲ ਇਨਕੁਆਇਰੀ ਆਰਡਰ ਕੀਤੀ ਹੈ ਔਰ ਹਰ ਇੱਕ ਦੀ ਵਨ ਲਾਈਨ ਸਟੇਟਮੈਂਟ ਹੈ ਕਿ ਜੀ ਨਿਸ਼ਾਨ ਸਾਹਿਬ ਦੀ ਬੇਅਦਬੀ ਬਹੁਤ ਦੁਖਦਾਈ ਗੱਲ ਹੈ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ
ਹੁਣ ਜਦੋਂ ਅਸੀਂ ਇਹ ਕਹਿੰਦੇ ਆ ਕਿ ਇਹ ਔਰ ਬਾਦਲ ਅਕਾਲੀ ਦਲ ਦੀ ਲਾਈਨ ਹੈ, ਇਹ ਨਹੀਂ ਹੈ ਵੀ ਉਹਨਾਂ ਨੂੰ ਉੱਥੇ ਜਾ ਕੇ ਪਤਾ ਨਹੀਂ ਲੱਗਾ ਕਿ ਵੀ ਜਿਹੜਾ ਹੈ ਉਹ ਤਾਂ ਆਈਡੀ ਛੱਡ ਕੇ ਗਿਆ ਹੈ ਬੰਦਾ, ਔਰ ਉਹ ਸਾਨੂੰ ਕਿਵੇਂ ਪਤਾ ਵੀ ਕੌਣ ਹੈ ਉਹ ਜੀ। ਲੇਕਿਨ ਇਹ ਇੱਕ ਉਸ ਸੈੱਟ ਲਾਈਨ ਦੇ ਉੱਤੇ ਹੀ ਬਾਦਲ ਦਲ ਵੀ ਕੰਮ ਕਰ ਰਿਹਾ ਜੋ ਆਰਐਸਐਸ ਦੀ ਲਾਈਨ ਹੈ ਕਿ ਤੁਸੀਂ ਸਿਰਫ ਇੰਨੀ ਗੱਲ ਕਹਿ ਰਹੇ ਹੋ ਕਿ ਜੀ ਇੱਕ ਪਾਰਟ ਹੈ, ਤੁਹਾਨੂੰ ਬਿਨਾਂ ਇਹ ਜਾਣੇ ਵੀ ਉਹਦੇ ਬਿਹਾਈਂਡ ਕੌਣ ਹੈ। ਔਰ ਘੱਟੋ ਘੱਟ ਜਦੋਂ ਤੁਸੀਂ ਵੱਡੀ ਪਿਕਚਰ ਨੂੰ ਦੇਖਦੇ ਹੋ, ਫਿਰਕਿਆਂ ਦੇ ਆਪਸੀ ਨੇੜੇ ਲਿਆਉਣ ਦੀ ਗੱਲ ਕਰਦੇ ਹੋ, ਤਾਂ ਤੁਸੀਂ 4 ਹਮਦਰਦੀ ਦੇ ਸ਼ਬਦ ਜਿਹੜੇ ਮਾਰੇ ਗਏ ਪੁਲਿਸ ਗੋਲੀ ਨਾਲ, ਕਿਉਂਕਿ ਇਸ ਜਥੇਬੰਦੀ ਨੇ ਇਹ ਵੀ ਕਿਹਾ ਕਿ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਪੁਲਿਸ ਨੇ ਉਹਨੂੰ ਬੁਲਾਉਣ ਦੀ ਥਾਂ ਬੀਐਸਐਫ ਬੁਲਾ ਲਈ, ਔਰ ਬੀਐਸਐਫ ਨੇ ਜਿਹੜੀਆਂ ਬੁਲਟਸ ਔਰ ਦੂਸਰੀਆਂ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹ ਇੱਕ ਘਟਨਾ ਵਾਪਰੀ ਦੁਖਦਾਈ ਸੀ, ਪੁਲਿਸ ਨੂੰ ਦੋਨਾਂ ਫਿਰਕਿਆਂ ਨੂੰ ਜਿਹੜਾ ਹੈ ਉਹ ਆਪਸ ਦੇ ਵਿੱਚ ਮੀਡੀਏਸ਼ਨ ਕਰਵਾਉਣੀ ਚਾਹੀਦੀ ਸੀ, ਵਿਚੋਲਗੀ ਕਰਵਾਉਣੀ ਚਾਹੀਦੀ ਸੀ, ਬਜਾਏ ਕਿ ਬੀਐਸਐਫ ਸੱਦ ਕੇ ਜਾਂ ਦੂਸਰਾ ਐਕਸੈਸਿਵ ਯੂਜ਼ ਆਫ ਫੋਰਸ ਕਰ ਰਹੇ ਨੇ। ਸੋ ਜੇ ਅੱਜ ਸਾਨੂੰ ਲੱਗਦਾ ਹੈ ਭਾਵੇਂ, ਕਿਉਂਕਿ ਉੱਥੇ ਵੀ ਹੁਣ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਕੱਲ, ਸਿਕਿਉਰਿਟੀ ਏਜੰਸੀਆਂ 'ਚ ਵੀ ਆਰਐਸਐਸ ਦੇ ਬੰਦੇ ਬੈਠੇ ਨੇ, ਉਹ ਬੀਐਸਐਫ ਹੋਏ ਪੁਲਿਸ ਹੋਏ, ਅੱਜ ਸਾਨੂੰ ਭਾਵੇਂ ਇੱਕ ਤਬਕੇ ਨੂੰ ਚੰਗਾ ਲੱਗੇਗਾ ਕਿ ਜੀ ਦੇਖੋ ਉਹਨਾਂ ਨੇ ਸਾਥ ਦਿੱਤਾ ਜਾਂ ਦੂਜਾ, ਪਰ ਇਹ ਰੁਝਾਨ ਜਿਹੜਾ ਬੜਾ ਖਤਰਨਾਕ ਮਾੜਾ ਰੁਝਾਨ ਹੈ। ਸਾਨੂੰ ਜੂਨ 84, ਨਵੰਬਰ 84 ਜਾਂ ਕੀ ਹੋਇਆ ਸਾਡੇ ਨਾਲ, ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਔਰ ਇਹ ਜਿਹੜੀਆਂ ਸਾਡੀਆਂ 2 ਪ੍ਰਮੁੱਖ ਮਾਈਨੋਰਿਟੀਜ਼ ਨੇ ਉਸ ਖਿੱਤੇ ਦੇ ਵਿੱਚ, ਅਕਲੀਅਤਾਂ ਨੇ, ਸਾਨੂੰ ਆਪਸੀ ਸਾਂਝ ਦੀ ਲਾਈਨ ਹੀ ਰੱਖਣੀ ਚਾਹੀਦੀ ਹੈ। ਅਦਰਵਾਈਜ਼ ਆਰਐਸਐਸ ਦੀ ਜਿਹੜੀ ਨੀਤੀ ਹੈ ਇਸ ਤਰ੍ਹਾਂ ਹੀ ਭੜਕਾਟ ਪੈਦਾ ਉਹਨਾਂ ਨੇ ਕਰਕੇ ਇੱਕ ਵਾਰੀ ਇਹ ਐਕਸਪੈਰੀਮੈਂਟ ਕਰ ਲਿਆ। ਪਹਿਲਾਂ ਉਹਨਾਂ ਨੇ ਕਸ਼ਮੀਰ 'ਚ ਕੋਸ਼ਿਸ਼ ਕੀਤੀ ਸੀ, ਜਦੋਂ 35 ਸਿੱਖਾਂ ਨੂੰ ਮਾਰਿਆ, ਉਦੋਂ ਵੀ ਅਡਵਾਨੀ ਹੋਮ ਮਿਨਿਸਟਰ ਸੀ, ਉਹੀ ਮੋਡਸ ਆਪਰੈਂਡੀ, 35 ਸਿੱਖ ਮਾਰੇ ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਵੀ ਹਿੰਦੂ ਮਿਲੀਟੈਂਟਸ ਨੇ ਮਾਰੇ, ਔਰ ਅੱਜ ਤੱਕ ਇੰਨੇ ਸਾਲ 14 ਸਾਲ ਬੀਤਣ ਬਾਅਦ ਕੋਈ ਜਸਟਿਸ ਨਹੀਂ ਹੈ। ਔਰ ਫੌਰਨ ਏਜੰਸੀਆਂ ਨੇ ਕਿਹਾ ਸੀ ਜੀ ਇਹ ਲਸ਼ਕਰੇ ਤਾਇਬਾ ਨੇ ਮਾਰੇ, ਪਾਕਿਸਤਾਨ ਤੋਂ ਆਇਆ ਨੇ ਮਾਰੇ। ਸੋ ਉਹਦੇ 'ਚ ਤਾਂ ਦੂਸਰਾ ਦੇਸ਼ ਇਨਵੋਲਵ ਸੀ। ਹੁਣ ਇੱਥੇ ਤੁਸੀਂ ਇੱਕ ਆਈਡੀ ਛੱਡ ਜਾਂਦੇ ਹੋ ਕਿ ਜੀ ਇਹ ਮੁਸਲਮਾਨ ਦੀ ਆਈਡੀ ਹੈ, ਇਸ ਲਈ ਇਹ ਕੰਮ ਕਿਸੇ ਮੁਸਲਮਾਨ ਨੇ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਸ ਟ੍ਰੈਪ ਤੋਂ ਬਚੀਏ, ਔਰ ਇਹਨਾਂ ਦੀ ਇਹ ਕਮੈਂਡੇਬਲ ਹੈ ਇਸ ਆਲ ਇੰਡੀਆ ਮੁਸਲਿਮ ਮਜਲਿਸੇ ਮੁਸ਼ਾਫਰਤ, ਜਿਨ੍ਹਾਂ ਨੇ ਬੜੇ ਸੰਜਮ ਤੋਂ ਕੰਮ ਲਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।